ਤੇ ਸਾਰਿਆਂ ਨੂੰ ਇੱਕ ਵਾਰੀ ਸਤਿ ਸ਼੍ਰੀ ਅਕਾਲ ਜੀ। ਤਾਂ ਹੁਣ ਮੈਂ ਕੈਨੇਡਾ ਤੋਂ ਆਈ ਸੀ ਇੱਥੇ ਅੱਛਾ। ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ। ਵਾਹ ਬਈ ਵਾਹ, ਸਾਰੀ ਜ਼ਿੰਦਗੀ ਹੀ ਸੁਣਦੇ ਰਹੇ ਸਰਪੰਚ ਅੱਜ ਸਾਨੂੰ ਮਿਲ ਹੀ ਗਿਆ ਬੰਦਾ। ਉਹ ਆਉਣ ਵਾਲੇ ਵਕਤ ਦੇ ਸੀਐਮ ਅਸੀਂ ਕਹਿ ਸਕਦੇ ਨਹੀਂ ਜੀ, ਇਹ ਨਹੀਂ ਦੂਰ ਤੱਕ ਨਹੀਂ। ਇਹ ਤੇ ਮਾੜੀ ਗੱਲ ਹੈ ਜੀ। ਅਸੀਂ ਜਿਸ ਬੰਦੇ ਨਾਲ ਖੜੇ ਆ ਇਹਦੀ ਸੋਚ ਬਹੁਤ ਵੱਡੀ ਹੋਣੀ ਚਾਹੀਦੀ ਹੈ। ਇਹ ਕਰਤਾਰਪੁਰ ਸਾਹਿਬ ਦਾ ਲਾਂਘਾ ਜਦੋਂ ਦਾ ਖੋਲ੍ਹਿਆ ਇਮਰਾਨ ਸਾਹਿਬ ਨੇ, ਤੇ ਇਹ ਰਸਤਾ ਖੁੱਲ੍ਹ ਸਕਿਆ। ਪਰ ਸਾਡੀ ਉਹਦੀ ਬੜੀ ਇੱਛਾ ਸੀ ਤੇ ਅੱਜ ਉਹ ਇੱਛਾ ਪੂਰੀ ਹੋਈ। ਇੱਧਰ ਆ ਕੇ ਵਧੀਆ ਲੱਗਿਆ, ਮੈਨੂੰ ਬਹੁਤ ਹੀ ਵਧੀਆ ਲੱਗਿਆ। ਮੈਂ ਕਹਿੰਦਾ ਵੀ ਜਿੰਨੇ ਥੋੜ੍ਹੇ ਸਮੇਂ 'ਚ ਇਹ ਸਾਰਾ ਕੀਤਾ, ਇਹ ਸੜਕਾਂ ਸੁੜਕਾਂ ਜਿੰਨਾ ਗੁਰਦੁਆਰੇ ਸਾਹਿਬ ਦੀ ਇਹ ਸਜਾਵਟ ਜਾਂ ਹੋਈ ਆ, ਬਹੁਤ ਵਧੀਆ ਲੱਗੀ ਮੈਨੂੰ। ਧੰਨਵਾਦ। ਹਾਂ, ਮੈਂ ਸਟਾਫ ਨਰਸ ਦੀ ਜੌਬ ਕਰਦਾ ਜੀ। ਟੀਕੇ ਲਾਉਂਦੇ ਹੋ? ਹਾਂਜੀ ਹਾਂਜੀ ਹਾਂਜੀ। अस्सलाम वालेकुम, सत श्री अकाल। मैं वकास हैदर और तुसी देख रहे हो पंजाबी लहर। असी अज मौजूद हाँ करतारपुर साहब और साडे नाल इंडिया तो आई संगत, इन्हां दे नाल गलबात करने आ। की नाम है तुहाडा? मैं डॉक्टर रजिंदर सिंह जी, सरपंच पिंड सभरा। वाह बई वाह, सारी जिंदगी ही सुनते रहे सरपंच अज सानू मिल ही गया बंदा। हाँ जी हाँ जी, थैंक यू, धन्यवाद जी। अच्छा, ये बंदा सरपंच बनता किवें वे? ਦੇਖੋ ਜੀ, ਪਹਿਲਾਂ ਤਾਂ ਅਸੀਂ ਤਾਂ ਕਹਿੰਦੇ ਵੀ ਲੋਕਾਂ ਦੇ ਨਾਲ ਜ਼ਮੀਨ ਲੈਵਲ ਤੋਂ ਜੁੜਿਆ ਹੋਇਆ ਬੰਦਾ ਜਿਹੜਾ, ਉਹਨੂੰ ਅਸੀਂ ਸਰਪੰਚ ਕਹਿ ਸਕਦੇ ਹਾਂ। ਅੱਛਾ। ਕਿਉਂਕਿ ਪਿੰਡਾਂ ਦੇ ਵਿੱਚ ਤੁਹਾਨੂੰ ਪਤਾ ਹੀ ਆ ਵੀ ਪੇਂਡੂ ਦਾ ਮਾਹੌਲ, ਉਹਨਾਂ ਦੀਆਂ ਤਕਲੀਫਾਂ ਸੁਣ ਕੇ ਮੈਂ 3 ਵਾਰੀ ਮੈਂਬਰ ਪੰਚਾਇਤ ਸੀਗਾ ਜੀ। ਅੱਛਾ ਜੀ। ਔਰ ਯੂਥ ਐਂਡ ਸਪੋਰਟਸ ਕਲੱਬ ਦਾ ਪ੍ਰੈਜ਼ੀਡੈਂਟ, ਉਸ ਤੋਂ ਬਾਅਦ ਪਿੰਡ ਦਾ ਸਰਪੰਚ ਬਣਿਆ ਜੀ। ਮੈਂ ਲਗਾਤਾਰ 5 ਸਾਲ ਸਰਪੰਚ ਬੰਦੇ, ਪਰ ਮੈਂ 7 ਸਾਲ ਸਰਪੰਚੀ ਕੀਤੀ ਹੈ। ਬਹੁਤ ਵੱਡਾ ਪਿੰਡ। ਆਉਣ ਵਾਲੇ ਵਕਤ ਦੇ ਸੀਐਮ ਅਸੀਂ ਕਹਿ ਸਕਦੇ ਨਹੀਂ ਜੀ, ਇਹ ਨਹੀਂ ਦੂਰ ਤੱਕ ਨਹੀਂ। ਇਹ ਤੇ ਮਾੜੀ ਗੱਲ ਹੈ ਜੀ। ਅਸੀਂ ਜਿਸ ਬੰਦੇ ਨਾਲ ਖੜੇ ਆ ਇਹਦੀ ਸੋਚ ਬਹੁਤ ਵੱਡੀ ਹੋਣੀ ਚਾਹੀਦੀ ਹੈ। ਵੇਖੋ ਜੀ, ਸੋਚ ਤਾਂ ਬੜੀ ਉੱਚੀ ਸੁੱਚੀ ਆ, ਬੜੀ ਸੇਵਾ ਕੀਤੀ ਆ, ਪਰਮਾਤਮਾ ਦੀ ਬੜੀ ਕਿਰਪਾ ਸੱਚੇ ਪਾਤਸ਼ਾਹ ਦੀ। ਪਰ ਹੁਣ ਵੈਸੇ ਲੋਕਾਂ ਦਾ ਸਾਥ ਦੇ ਕੇ ਅਸੀਂ ਲੋਕ ਕੰਮ ਕਰ ਰਹੇ ਹਾਂ। ਅੱਛਾ, ਮੈਂ ਇੱਕ ਗੱਲ ਤੁਹਾਡੇ ਕੋਲ ਕਲੀਅਰ ਕਰਨਾ ਚਾਹੁੰਦਾ ਮੈਂ। ਸਰਪੰਚ ਤੇ ਸਾਡੇ ਇੱਧਰ ਲੰਬੜਦਾਰੀ ਚੱਲਦੀ ਏ, ਇਹਦੇ 'ਚ ਕੋਈ ਫਰਕ ਹੈ? ਉਧਰ ਹੈ ਕੋਈ ਲੰਬੜਦਾਰ? ਹਾਂਜੀ ਹਾਂਜੀ, ਇਸ 'ਚ ਕੀ ਫਰਕ ਹੈ? ਲੰਬੜਦਾਰੀ ਇਸ ਤਰ੍ਹਾਂ ਹੁੰਦੀ ਹੈ ਵੀ ਸਾਡੇ 20 ਲੰਬੜਦਾਰ ਹੈਗੇ ਨੇ, ਉਹ ਪਰਮਾਨੈਂਟ ਚੱਲਦੇ ਨੇ। ਠੀਕ ਹੈ। ਪੀੜ੍ਹੀ ਦਰ ਪੀੜ੍ਹੀ, ਜਿਵੇਂ ਮਤਲਬ ਪਰਿਵਾਰ ਦੇ ਵਿੱਚ ਕੋਈ ਨੰਬਰਦਾਰ ਪਿਤਾ ਦੀ ਡੈਥ ਹੋ ਗਈ, ਲੜਕਾ, ਲੜਕੇ ਤੋਂ ਗਾਉਣਾ ਲੜਕਾ। ਅੱਛਾ ਅੱਛਾ। ਔਰ ਜਿਹੜਾ ਸਰਪੰਚੀ ਆ, ਸਾਡੇ ਸਰਪੰਚੀ 5 ਸਾਲ ਦੀ ਚੱਲਦੀ ਆ। 5 ਸਾਲ ਬਾਅਦ ਫਿਰ ਦੁਬਾਰਾ ਇਲੈਕਸ਼ਨ ਹੁੰਦੀ ਹੈ। ਅੱਛਾ 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 ਅੱਛਾ, ਸਹੀ ਹੈ। ਚਲੋ ਜੀ, ਬਹੁਤ ਚੰਗਾ ਲੱਗਾ। ਤੇ ਇਹ ਹੁਣ ਸਾਰਾ ਪਰਿਵਾਰ ਢੇਰ ਸਾਰਾ ਇਹਨਾਂ ਨਾਲ ਗੱਲਬਾਤ ਕਰ ਰਹੇ ਹਾਂ। ਤੇ ਸਾਰਿਆਂ ਨੂੰ ਇੱਕ ਵਾਰੀ ਸਤਿ ਸ਼੍ਰੀ ਅਕਾਲ ਜੀ। ਤੇ ਸਾਰੇ ਆਪਣਾ ਨਾਂ ਤੇ ਆਪਣਾ ਪ੍ਰੋਫੈਸ਼ਨ ਛੋਟੇ ਸ਼ਾਰਟ ਫਾਰਮ 'ਚ ਦੱਸੋ ਜੀ। ਮੈਂ ਜੀ ਸਿਮਰਨਵੀਰ ਸਿੰਘ, ਮੈਂ ਸਟੂਡੈਂਟ ਹਾਂ, ਬੀ ਫਾਰਮੇਸੀ ਕਰਨੇ ਆ ਤੇ ਸੈਕੰਡ ਈਅਰ ਆ ਮੇਰਾ। ਅੱਛਾ ਜੀ। ਹਾਂਜੀ। ਤੇ ਸਾਨੂੰ ਇੱਥੇ ਆਣ ਕੇ ਬਹੁਤ ਹੀ ਵਧੀਆ ਲੱਗਾ। ਗੁਰੂ ਸਾਹਿਬ ਦੀ ਕਿਰਪਾ ਹੋਈ ਆ, ਮਨ ਨੂੰ ਸ਼ਾਂਤੀ ਮਿਲੀ ਆ। ਐਂ ਲੱਗਦਾ ਵੀ ਬਹੁਤ ਹੀ ਵਧੀਆ ਲੱਗਾ ਸਾਨੂੰ ਆਣ ਕੇ। ਅਸੀਂ ਦਰਸ਼ਨ ਕੀਤੇ ਗੁਰੂ ਸਾਹਿਬ ਦੇ। ਸਹੀ ਹੈ। ਕੋਈ ਆਪਣੇ ਨਾਲ ਦਾ ਇੱਥੇ ਬੰਦੇ ਮਿਲੇ ਉਹਨਾਂ ਨੇ? ਅੱਛਾ, ਕੁਝ ਜਿਨ੍ਹਾਂ ਨੇ ਪੱਗ ਨਹੀਂ ਬੰਨੀ, ਹਾਂਜੀ ਹਾਂਜੀ, ਦਸਤਾਰ ਨਹੀਂ ਬੰਨੀ, ਉਹਨਾਂ ਨੂੰ ਤੇ ਜਿਨ੍ਹਾਂ ਬੰਨੀ ਉਹਨਾਂ ਨੂੰ ਥੋੜਾ ਜਿਹਾ ਫਰਕ ਮਹਿਸੂਸ ਹੋਇਆ ਇੱਥੇ ਆ ਕੇ? ਮੀਨਸ ਕਿ ਤੁਸੀਂ ਨਹੀਂ ਬੰਨੀ, ਤੁਸੀਂ ਆਮ ਬੰਦੇ ਸਾਡੇ ਵਰਗੇ ਲੱਗੇ ਹੋ। ਹਾਂਜੀ ਹਾਂਜੀ। ਇਹਨਾਂ ਨੇ ਬੰਨੀ, ਕੋਈ ਨਾ ਕੋਈ ਜ਼ਰੂਰ ਇਹਨਾਂ ਕੋ ਗਿਆ ਹੋਣਾ ਕਿ ਫੋਟੋ ਕਰਾਈ ਹੋਣੀ। ਤਕਰੀਬਨ ਕਈ ਆਏ ਸੀ, ਹਾਂਜੀ, ਵੀ ਸਾਨੂੰ ਖਿਚਾ ਲਈਏ ਫੋਟੋ, ਵੀ ਚਲੋ ਵੱਖਰੇ ਆ, ਦੂਜੇ ਦੇਸ਼ 'ਚੋਂ ਆਏ ਆ। ਫੋਟੋ ਕਈਆਂ ਨੇ ਕੀਤੀ, ਮਤਲਬ ਹਾਂ ਵੱਖਰਾ ਉਹਨਾਂ ਨੂੰ ਵੀ ਮਹਿਸੂਸ ਹੁੰਦਾ। ਹਾਂਜੀ, ਸਹੀ ਹੈ। ਤੇ ਸਰਪੰਚ ਜੀ, ਇੱਕ ਹੋਰ ਗੱਲ ਦੱਸੋ ਕਿ ਆਪਣਾ ਇੱਥੋਂ ਪਾਕਿਸਤਾਨ ਦਾ ਕਿਸੇ ਦਾ ਪਿਛੋਕੜ? ਸਾਡੇ ਇਸ ਤਰ੍ਹਾਂ ਜੀ, ਮੇਰੇ ਦਾਦਾ ਜੀ ਸਰਦਾਰ ਕਿਸ਼ਨ ਸਿੰਘ ਜੀ, ਉਹ ਕਸੂਰ ਆਉਂਦੇ ਜਾਂਦੇ ਰਹੇ ਜੀ ਕਾਫੀ ਦੇਰ ਪਹਿਲਾਂ। ਠੀਕ ਹੈ। ਤੇ ਉਸ ਤੋਂ ਬਾਅਦ ਪਿਤਾ ਜੀ ਵੀ ਕਹਿੰਦੇ ਸੀ, ਮੇਰੇ ਡੈਡੀ ਸਰਦਾਰ ਗੁਰਪਾਲ ਸਿੰਘ ਜੀ ਕਹਿੰਦੇ ਸੀ, ਅਸੀਂ ਇੱਕ ਵਾਰੀ ਇੱਥੋਂ ਪਾਕਿਸਤਾਨ ਤੋਂ ਹੋ ਕੇ ਗਏ ਜੀ। ਠੀਕ, ਬਹੁਤ ਜਦੋਂ ਆਪਣਾ ਪਾਰਟੀਸ਼ਨ ਤੋਂ ਪਹਿਲੇ। ਹਾਂਜੀ ਹਾਂਜੀ, ਜਦੋਂ ਆਪਣਾ ਘਰੇਲੂ ਰਿਸ਼ਤੇ ਬਣੇ ਸੀਗੇ। ਠੀਕ ਹੈ। ਔਰ ਅਸੀਂ ਚਾਹੁੰਦੇ ਵੀ ਪ੍ਰਮਾਤਮਾ ਕਿਰਪਾ ਕਰੇ ਇਦਾਂ ਦੇ ਫਿਰ ਰਿਸ਼ਤੇ ਜਿਹੜੇ ਆਪਸ ਵਿੱਚ ਦੁਬਾਰਾ ਬਣ, ਔਰ ਭਾਈਚਾਰਕ ਜਿਹੜੀ ਆਪਣੀ ਸਾਂਝ ਵਧੇ। ਆਪਾਂ ਇਦਾਂ ਹੀ ਆਈਏ ਔਰ ਲੋਕਾਂ ਨੂੰ ਇਹ ਮੁਸ਼ਕਲ ਨਾ ਆਵੇ ਵੀ ਅਸੀਂ ਕਿਸ ਤਰੀਕੇ ਨਾਲ ਪਾਕਿਸਤਾਨ ਜਾ ਰਹੇ ਹਾਂ। ਅਸੀਂ ਆਪਣਾ ਇੱਕ ਭਾਈਵਾਲੀ ਰਿਸ਼ਤਾ ਚਾਹੁੰਦੇ ਹਾਂ ਜੀ। ਚਲੋ ਆਓ ਜੀ, ਹੁਣ ਥੋੜਾ ਜਿਹਾ ਰੰਗਲੇ ਪੰਜਾਬ ਵੱਲ ਚੱਲਨੇ ਆ। ਇਹ ਵੇਖੋ ਰੰਗ ਬਰੰਗੀਆਂ ਪੱਗਾਂ, ਤੇ ਆਜੋ ਇਹਨਾਂ ਦੇ ਨਾਲ ਗੱਲਬਾਤ ਕਰਨੇ ਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਮੇਰੇ ਸੋਹਣੇ ਵੀਰ ਦਾ? ਮੇਰਾ ਨਾਮ ਮਨਜੀਤ ਸਿੰਘ ਗਿੱਲ। ਅੱਛਾ ਜੀ, ਗਿੱਲ ਸਾਹਿਬ। ਆਈ ਐਮ ਰਿਟਾਇਰਡ ਸੀਨੀਅਰ ਅਸਿਸਟੈਂਟ PWD B&R ਆਫਿਸ। ਇਹਨੂੰ ਜ਼ਰਾ ਥੋੜਾ ਹੋਰ ਐਲੈਬੋਰੇਟ ਕਰੋ। PWRD ਪਬਲਿਕ ਵਰਕਸ ਡਿਪਾਰਟਮੈਂਟ, ਬਿਲਡਿੰਗ ਐਂਡ ਰੋਡਸ। ਅੱਛਾ, ਠੀਕ ਹੋ ਗਿਆ। ਮਹਿਕਮੇ 'ਚੋਂ ਰਿਟਾਇਰਡ ਹਾਂ, ਜਸਟ 2 ਮਹੀਨੇ ਹੋਇਆ। ਵਾਹ ਬਈ ਵਾਹ। ਤੇ ਮੇਰੇ ਮਨ ਦੀ ਇੱਛਾ ਸੀ ਕਿ ਜਦੋਂ ਤੋਂ ਗੁਰੂ ਸਾਹਿਬ ਨੇ ਕਿਰਪਾ ਕੀਤੀ ਆ, ਇਹ ਕਰਤਾਰਪੁਰ ਸਾਹਿਬ ਦਾ ਲਾਂਘਾ ਜਦੋਂ ਦਾ ਖੋਲ੍ਹਿਆ ਇਮਰਾਨ ਸਾਹਿਬ ਨੇ, ਔਰ ਉਹ 'ਚ ਸਭ ਤੋਂ ਜ਼ਿਆਦਾ ਰੋਲ ਮੈਂ ਪਲੇ ਮੰਨਦਾ ਵੀ ਸਾਡੇ ਸਿੱਧੂ ਸਾਹਿਬ ਦਾ ਸੀ। ਅੱਛਾ ਜੀ। ਉਹ ਜਿਹਦਾ ਕਰਕੇ ਤੇ ਇਹ ਰਸਤਾ ਖੁੱਲ੍ਹ ਸਕਿਆ। ਪਰ ਸਾਡੀ ਉਹਦੀ ਬੜੀ ਇੱਛਾ ਸੀ ਤੇ ਅੱਜ ਉਹ ਇੱਛਾ ਪੂਰੀ ਹੋਈ ਆ। ਅਸਲ ਦੇ ਵਿੱਚ ਹਕੀਕਤ ਦੇ ਵਿੱਚ ਤੁਹਾਡੇ ਲੋਕਾਂ ਦੀਆਂ ਅਰਦਾਸਾਂ ਸਨ। ਬੰਦਾ ਇੱਕ ਰੀਜ਼ਨ ਕਾਰਨ ਬਣਿਆ, ਲੇਕਿਨ ਉਹਦੇ ਪਿੱਛੇ ਤੁਹਾਡੇ ਸਾਰੇ ਲੋਕਾਂ ਦੀ ਚਾਹਤ, ਅਰਦਾਸਾਂ ਸਨ। ਉਹ ਮਿਲ ਕੇ ਫਿਰ ਸਿੱਧੂ ਸਾਹਿਬ ਅੱਗੇ ਆਏ ਤੇ ਉਹ ਕੰਮ ਤੋੜ ਨਿਭਿਆ। ਦੂਸਰਾ, ਹੁਣ ਤੁਸੀਂ ਉਹ ਰੋਡ ਦੇ ਕੰਮ ਕਰਦੇ ਹੋ
ਥੋੜੀ ਜਿਹੀ ਗੱਲ ਕਰਦੇ ਹਾਂ ਰੋਡ ਦੀ। ਸਾਡੇ ਸ਼ਬਾਜ਼ ਸ਼ਰੀਫ ਸਾਹਿਬ ਵਜ਼ੀਰ ਆਜ਼ਮ PM ਬਣੇ ਨੇ, ਉਹਨਾਂ ਬੜਾ ਰੋਡ ਬਣਾਏ ਨੇ। ਜਿਹੜਾ ਗਿੱਪੀ ਗਰੇਵਾਲ ਆਇਆ ਸੀ ਉਹ ਰੋਡਾਂ ਦੇ ਉੱਤੇ ਜਾ ਰਿਹਾ ਸੀ ਨਾ, ਤੇ ਉਹ ਕਹਿੰਦਾ 1 ਮਿੰਟ ਰੋਕ ਕੇ ਕਹਿੰਦਾ ਯਾਰ ਮੈਨੂੰ ਦੱਸਿਆ ਜੇ ਮੈਂ ਕੈਨੇਡਾ 'ਚ ਹਾਂ ਜਾਂ ਪਾਕਿਸਤਾਨ 'ਚ ਹਾਂ, ਤੁਸੀਂ ਰੋਡ ਕਿਸ ਤਰ੍ਹਾਂ ਦੇ ਬਣਾਏ ਨੇ, ਕੈਨੇਡਾ ਵਰਗੇ ਜਾਂ ਪਾਕਿਸਤਾਨ ਵਰਗੇ ਜਾਂ ਬਸ ਆਪਣੇ ਨੇ, ਕਿਸ ਤਰ੍ਹਾਂ ਦੇ ਰੋਡ ਨੇ? ਥੋੜਾ ਜਿਹਾ ਡਿਵੈਲਪਮੈਂਟ ਦੱਸੋ। ਇਹ ਐਕਚੁਅਲੀ ਇਹ ਕੀ ਹੁੰਦਾ, ਇਹ ਹੁੰਦਾ ਵਾ ਸਟੇਟ ਗਵਰਨਮੈਂਟ ਦੀ ਜਿਹੜੀ ਹੈ ਨਾ ਗ੍ਰਾਂਟ ਜਿੰਨੀ ਆਪਾਂ ਨੂੰ ਮਿਲਦੀ ਉਹਦੇ ਅਕੋਰਡਿੰਗ ਬਣਦੀ ਹੈ। ਠੀਕ ਹੋ ਗਿਆ। ਉਹ ਜੇ ਆਪਾਂ ਵੱਡੇ ਪੱਧਰ ਤੇ ਉਹਦਾ ਐਸਟੀਮੇਟ ਬਣਾ ਕੇ ਭੇਜਦੇ ਹਾਂ ਵੱਡੀ ਸੜਕ ਦਾ, ਤੇ ਉਦਾਂ ਦੀ ਸੜਕ ਹੀ ਬਣਨੀ ਵਧੀਆ ਬਣੂਗੀ। ਵਧੀਆ ਹੋ ਗਿਆ। ਇਹ ਵੇਖਣਾ ਪੈਂਦਾ ਵੀ ਸਟੇਟ ਆਪਣੇ ਸੂਬੇ ਦਾ ਬਜਟ ਕਿੰਨਾ ਗਾ, ਠੀਕ ਹੋ ਗਿਆ। ਉਹਦੇ ਅਕੋਰਡਿੰਗ ਫਿਰ ਸੜਕਾਂ ਜਿੰਨੀਆਂ ਆਪਣੀਆਂ ਮਨਜ਼ੂਰ ਹੁੰਦੀਆਂ। ਜੇ ਮੇਜਰ ਸੜਕ ਮਨਜ਼ੂਰ ਹੋਈ ਆ, ਵੱਡੀ ਹਾਈਵੇ ਆ, ਹਾਈਵੇ ਪਰ ਬਣਦੀ ਬਹੁਤ ਵਧੀਆ, ਕੋਈ ਸ਼ੱਕ ਨਹੀਂ, ਕੁਆਲਿਟੀ ਬਹੁਤ ਵਧੀਆ ਵਾ। ਸਹੀ ਹੈ। ਤੇ ਇੱਧਰ ਆ ਕੇ ਵਧੀਆ ਲੱਗਿਆ ਮੈਨੂੰ, ਬਹੁਤ ਹੀ ਵਧੀਆ ਲੱਗਿਆ। ਮੈਂ ਕਹਿੰਦਾ ਵੀ ਜਿੰਨੇ ਥੋੜੇ ਸਮੇਂ 'ਚ ਇਹ ਸਾਰਾ ਕੀਤਾ, ਇਹ ਸੜਕਾਂ ਸੁੜਕਾਂ ਜੰਨਾ ਗੁਰਦੁਆਰੇ ਸਾਹਿਬ ਦੀ ਇਹ ਸਜਾਵਟ ਆ ਜਾਂ ਹੋਈ ਆ, ਬਹੁਤ ਵਧੀਆ ਲੱਗੀ ਮੈਨੂੰ। ਧੰਨਵਾਦ। ਵੀਰ ਕੀ ਨਾਮ ਹੈ ਤੁਹਾਡਾ? ਹਾਂਜੀ, ਮੇਰਾ ਨਾਮ ਕਿੰਦਰਵੀਰ ਸਿੰਘ ਆ ਜੀ। ਕਿੰਦਰਵੀਰ ਸਿੰਘ ਕੀ ਕਰਦਾ? ਹਾਂ, ਮੈਂ ਸਟਾਫ ਨਰਸ ਦੀ ਜੌਬ ਕਰਦਾ ਜੀ। ਟੀਕੇ ਲਾਉਂਦੇ ਹੋ? ਹਾਂਜੀ ਹਾਂਜੀ ਹਾਂਜੀ। ਕਿਹੜੇ ਟੀਕੇ ਲਾਉਂਦੇ ਹੋ? ਜਿਹੜੇ ਉਹ ਬੰਦੇ ਜੇਬ ਵਾਲੇ ਪਾਣ ਵਾਲੇ ਟੀਕੇ ਲਾਉਂਦੇ ਹੋ, ਪੈਸਿਆਂ ਵਾਲੇ ਟੀਕੇ ਲਾਉਂਦੇ ਹੋ? ਨਹੀਂ, ਆਪਾਂ ਜਿਹੜੇ ਬੰਦੇ ਡੀ-ਐਡਿਕਸ਼ਨ, ਜਿਹੜੇ ਡੀ-ਐਡਿਕਟ ਹੈਗੇ ਮਤਲਬ ਡਰੱਗਸ ਤੇ, ਉਹਨਾਂ ਨੂੰ ਛਡਵਾਉਣ ਵਾਸਤੇ ਆਪਾਂ ਮਤਲਬ ਕਿ ਟ੍ਰੀਟ ਕਰੀਦਾ ਉਹਨਾਂ ਨੂੰ। ਸਹੀ। ਹਾਂਜੀ ਹਾਂਜੀ ਹਾਂਜੀ। ਆਮ ਤੌਰ ਤੇ ਸਾਡੇ ਇੱਥੇ ਬੰਦਾ ਟੀਕਾ ਲਾਉਂਦਾ ਹੈ, ਜਿਹੜੇ ਡਾਕਟਰ ਨਹੀਂ ਹੁੰਦੇ ਉਹ ਵੀ ਪੈਸਿਆਂ ਦਾ ਟੀਕਾ ਲਾ ਦਿੰਦੇ ਨੇ। ਅੱਛਾ। ਤੁਸੀਂ ਬੰਦੇ ਠੀਕ ਕਰਨ ਵਾਲੇ ਟੀਕਾ? ਅਸੀਂ ਬੰਦੇ ਠੀਕ ਕਰਨ ਵਾਲੇ ਲਾਈਦੇ। ਚਲੋ ਜੀ, ਵਧੀਆ ਲੱਗਾ। ਤੇ ਹੋਰ ਕਿਦਾਂ ਦਾ? ਬਹੁਤ ਵਧੀਆ ਲੱਗਾ ਜੀ, ਸਾਫ ਸਫਾਈ ਦੇਖੀ ਬਹੁਤ ਵਧੀਆ, ਸਾਰੀ ਸੜਕਾਂ ਵਗੈਰਾ ਹਨਾ, ਬਹੁਤ ਵਧੀਆ, ਮਤਲਬ ਮਨ ਨੂੰ ਸਕੂਨ ਮਿਲਿਆ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਮਨਪ੍ਰੀਤ ਕੌਰ ਕੀ ਹੈ। ਕਰਦੇ ਹੋ ਭੈਣ ਜੀ? ਬਾਈ ਪ੍ਰੋਫੈਸ਼ਨ ਮੈਂ ਰਜਿਸਟਰਡ ਨਰਸ ਹਾਂ, ਤਾਂ ਹੁਣ ਮੈਂ ਕੈਨੇਡਾ ਤੋਂ ਆਈ ਸੀ ਇੱਥੇ ਅੱਛਾ। ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ। PR ਤੁਹਾਡੇ ਕੋਲ ਜਾਂ? ਨਹੀਂ, ਮੈਂ ਇੰਟਰਨੈਸ਼ਨਲ ਸਟੂਡੈਂਟ ਹਾਂ। ਅੱਛਾ। ਸਹੀ ਹੈ। ਤੇ ਕਿਦਾਂ ਦਾ ਲੱਗਿਆ? ਬਹੁਤ ਵਧੀਆ ਲੱਗਾ, ਬਹੁਤ ਵਧੀਆ ਮਹਿਸੂਸ ਹੋਇਆ ਕਿ ਸਾਨੂੰ ਦਰਸ਼ਨ ਕਰਨੇ ਮਿਲੇ। ਹਾਂਜੀ। ਤੇ ਹੁਣ ਆਂਦੇ ਰਹੋਗੇ? ਹਾਂਜੀ ਤੇ ਜ਼ਰੂਰ। ਪਾਕਿਸਤਾਨ ਤੁਹਾਡੇ ਕੋਲ ਤੇ ਪਾਕਿਸਤਾਨ ਦਾ ਵੀਜ਼ਾ ਲੈ ਕੇ ਤੁਸੀਂ ਆਰਾਮ ਨਾਲ ਆ ਸਕਦੇ ਹੋ। ਜਿਹੜੇ PR ਵਾਲੇ ਹੋ, ਜਿਹੜੇ ਕੈਨੇਡਾ ਪਾਸਪੋਰਟ ਵਾਲੇ ਹੋ ਨਾ, ਉੱਡ ਕੇ ਆਇਓ, ਕੋਈ ਚੱਕਰ ਨਹੀਂ ਹੈ। ਹਾਂਜੀ ਬੰਦਾ ਮੈਂ ਇੱਕ ਕੈਨੇਡਾ ਵਾਲਾ ਘੇਰੀ ਫਿਰਨਾ, ਮੇਰੇ ਨਾਲ ਕੱਲ ਪਰਸੋਂ ਦਾ ਘੁੰਮਣ ਦਿਆ ਆਵੇ। ਪਹਿਲਾਂ ਅਸਲ 'ਚ ਲੋਕੀ ਡਰਦੇ ਸੀਗੇ, ਪਤਾ ਨਹੀਂ ਮਤਲਬ ਅਗਰ ਵੀਜ਼ਾ ਸਟੈਂਪ ਲੱਗ ਜਾਏਗੀ ਪਤਾ ਨਹੀਂ ਕੀ ਪ੍ਰੋਬਲਮ ਹੋ ਜਾਏਗੀ ਹਨਾ। ਨਹੀਂ, ਤੁਹਾਡੇ ਕੋਲ ਜਿੰਨਾ ਕੋ ਕੈਨੇਡਾ ਦਾ ਵੈਸੇ ਤੇ ਓਵਰਆਲ ਕਿਸੇ ਪਾਸਪੋਰਟ ਤੇ ਕੋਈ ਮਸਲਾ ਨਹੀਂ ਹੈ। ਸਾਡੇ ਕੋਲ ਪਾਕਿਸਤਾਨੀ ਪਾਸਪੋਰਟ, ਅਸੀਂ ਕੈਨੇਡਾ ਜਾਂਦੇ ਹਾਂ ਪਾਕਿਸਤਾਨ ਪਾਸਪੋਰਟ ਦੇ ਉੱਤੇ। ਹਾਂਜੀ। ਲੇਕਿਨ ਇਹ ਮਿੱਥ ਹੈਗੀ ਆ ਆਪਣੇ ਲੋਕਾਂ ਦੇ ਮਨ ਦੇ ਵਿੱਚ, ਤਾਂ ਕਰਕੇ। ਚਲੋ ਜੀ, ਸਾਰੇ ਲੋਕ ਆਵੋ, ਰੱਬ ਕਰੇ ਜਿਹੜੇ ਜਿਨ੍ਹਾਂ ਕੋਲ ਇੰਡੀਅਨ ਪਾਸਪੋਰਟ ਹੈ ਉਹ ਵੀ ਆਣ, ਔਰ ਜਿਨ੍ਹਾਂ ਕੋਲ ਦੂਸਰੇ ਨੇ ਉਹ ਤੇ ਆਰਾਮ ਨਾਲ ਈਜ਼ੀਲੀ ਆ ਸਕਦੇ ਨੇ। ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਜੀ। ਥੈਂਕ ਯੂ ਜੀ।